ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਅਕਤੂਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਪਤਰਸ। ਖੁਦਾਵੰਦ ਦੀਨਦਾਰਾਂ ਨੂੰ ਅਜ਼ਮਾਇਸ਼ ਵਿੱਚੋਂ ਕੱਢਣਾ ਜਾਣਦਾ ਹੈ। ਜਵਾਬੀ ਪੜ੍ਹਾਈ: ਯਾਕੂਬ। ਐ ਮੇਰੇ ਭਰਾਓ, ਜਦੋਂ ਤੁਸੀਂ ਵੱਖਰੀਆਂ ਵੱਖਰੀਆਂ ਅਜ਼ਮਾਇਸ਼ਾਂ ਵਿੱਚ ਪਵੋ ਤੇ ਇਹਨੂੰ ਇਹ ਜਾਣ ਕੇ ਕਮਾਲ ਖੁਸ਼ੀ ਸਮਝਿਓ ਵੀ ਤੁਹਾਡੇ ਈਮਾਨ ਦੀ ਅਜ਼ਮਾਇਸ਼ ਸਬਰ ਪੈਦਾ ਕਰਦੀ ਏ, ਤੇ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਿਓ, ਤਾਂ ਜੋ ਤੁਸੀਂ ਪੂਰੇ ਕਾਮਲ ਹੋ ਜਾਓ ਤੇ ਤੁਹਾਡੇ ਵਿੱਚ ਕਿਸੇ ਗੱਲ ਦਾ ਘਾਟਾ ਨਾ ਰਵੇ। ਧੰਨ ਹੈ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਕਰਦਾ ਹੈ, ਕਿਉਂਕਿ ਜਦੋਂ ਮਕਬੂਲ ਠਹਿਰਿਆ ਤੇ ਹਯਾਤੀ ਦਾ ਉਹ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਐ ਮੇਰੇ ਪਿਆਰੇ ਭਰਾਓ, ਫਰੇਬ ਨਾ ਖਾਓ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੁਝ ਬਦਲ ਸਕਦਾ ਹੈ ਤੇ ਨਾ ਗਰਦਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਹੈ। ਇਸ ਲਈ ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਕਬੂਲ ਕਰ ਲਓ ਜਿਹੜਾ ਦਿਲ ਵਿੱਚ ਬੀਜਿਆ ਗਿਆ ਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਬਲਕਿ ਬੁਰਾਈ ਤੋਂ ਬਚਾ। ਮੱਤੀ। ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ, ਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਰਕਾਰ ਉਹਨੂੰ ਭੁੱਖ ਲੱਗੀ, ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਹੈ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਭਈ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਏ। ਫਿਰ ਅਬਲੀਸ ਉਹਨੂੰ ਪਾਕ ਸ਼ਹਿਰ ਵਿੱਚ ਲੈ ਗਿਆ ਤੇ ਹੈਕਲ ਦੇ ਬਨੇਰੇ ਉੱਤੇ ਖਿਲਾਰ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਹੈ ਤੇ ਆਪਣੇ ਆਪ ਨੂੰ ਹੇਠਾਂ ਸੁੱਟ ਦੇ, ਕਿਉਂਕਿ ਲਿਖਿਆ ਹੈ ਭਈ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਤੇ ਉਹ ਤੈਨੂੰ ਹੱਥਾਂ ਤੇ ਚੁੱਕ ਲੈਣਗੇ, ਇੰਜ ਨਾ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਯਿਸੂ ਨੇ ਉਹਨੂੰ ਆਖਿਆ, ਇਹ ਵੀ ਲਿਖਿਆ ਹੈ ਵੀ ਤੂੰ ਖੁਦਾਵੰਦ ਆਪਣੇ ਰੱਬ ਦੀ ਆਜ਼ਮਾਇਸ਼ ਨਾ ਕਰ। ਫਿਰ ਅਬਲੀਸ ਉਹਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ ਤੇ ਜੱਗ ਦੀ ਸਾਰੀ ਸਲਤਨਤ ਤੇ ਸਾਰੀ ਸ਼ਾਨ ਸ਼ੌਕਤ ਉਹਨੂੰ ਵਿਖਾਈ ਤੇ ਉਹਨੂੰ ਆਖਿਆ, ਜੇ ਤੂੰ ਝੁਕ ਕੇ ਮੈਨੂੰ ਸਜਦਾ ਕਰੇ ਤੇ ਇਹ ਸਭ ਕੁਝ ਤੈਨੂੰ ਦੇ ਦੇਵਾਂਗਾ। ਯਿਸੂ ਨੇ ਉਹਨੂੰ ਆਖਿਆ, ਐ ਸ਼ੈਤਾਨ ਦੂਰ ਹੋ ਜਾ, ਕਿਉਂਕਿ ਲਿਖਿਆ ਹੈ ਭਈ ਤੂੰ ਖੁਦਾਵੰਦ ਆਪਣੇ ਰੱਬ ਨੂੰ ਸਜਦਾ ਕਰ ਤੇ ਸਿਰਫ ਉਹਦੀ ਹੀ ਇਬਾਦਤ ਕਰ। ਫਿਰ ਅਬਲੀਸ ਉਹਦੇ ਕੋਲੋਂ ਟੁਰ ਗਿਆ ਤੇ ਵੇਖੋ ਫਰਿਸ਼ਤੇ ਆ ਕੇ ਉਹਦੀ ਸੇਵਾ ਕਰਨ ਲੱਗੇ। ਮੱਤੀ। ਤੇ ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤੇ ਏਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਵੀ 2 ਦਿਨਾਂ ਬਾਅਦ ਫਿਸਾ ਹੋਵੇਗੀ ਤੇ ਇਬਨੇ ਆਦਮ ਸੂਲੀ ਚਾੜਨ ਲਈ ਫੜਵਾਇਆ ਜਾਏਗਾ। ਉਸ ਵੇਲੇ ਸਰਦਾਰ ਕਾਹਨ ਤੇ ਬਜ਼ੁਰਗ ਕਾਇਫਾ ਨਾਂ ਦੇ ਸਰਦਾਰ ਕਾਹਨ ਦੇ ਦੀਵਾਨਖਾਨੇ ਵਿੱਚ ਇਕੱਠੇ ਹੋਏ ਤੇ ਮਸ਼ਵਰਾ ਕੀਤਾ ਵੀ ਯਿਸੂ ਨੂੰ ਫਰੇਬ ਨਾਲ ਫੜ ਕੇ ਕਤਲ ਕਰੀਏ। ਤੇ ਈਦ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਸਾ ਤਿਆਰ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਕੋਲ ਜਾ ਕੇ ਉਹਨੂੰ ਆਖੋ, ਉਸਤਾਦ ਆਖਦਾ ਹੈ ਵੀ ਮੇਰਾ ਵੇਲਾ ਨੇੜੇ ਆ ਗਿਆ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਕੋਲ ਈਦ ਫਸਾ ਕਰਾਂਗਾ। ਤੇ ਜਿੱਦਾਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉੱਦਾਂ ਹੀ ਕੀਤਾ ਤੇ ਫਸਾ ਤਿਆਰ ਕੀਤਾ। ਜਦੋਂ ਸ਼ਾਮ ਪਈ ਤੇ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਬੈਠਿਆ। ਫਿਰ ਉਹ ਗੀਤ ਗਾ ਕੇ ਬਾਹਰ ਜ਼ੈਤੂਨ ਦੇ ਪਹਾੜ ਉੱਤੇ ਗਏ। ਉਸ ਵੇਲੇ ਯਿਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਸੇ ਰਾਤ ਮੇਰੀ ਵਜ੍ਹਾ ਤੋਂ ਠੋਕਰ ਖਾਓਗੇ, ਕਿਉਂਕਿ ਲਿਖਿਆ ਹੈ ਵੀ ਮੈਂ ਚਰਵਾਹੇ ਨੂੰ ਮਾਰਾਂਗਾ ਤੇ ਗੱਲੇ ਦੀਆਂ ਭੇਡਾਂ ਪਰਾਗੰਦਾ ਹੋ ਜਾਣਗੀਆਂ। ਪਰ ਮੈਂ ਆਪਣੇ ਜੀ ਉੱਠਣ ਤੋਂ ਬਾਅਦ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਭਾਵੇਂ ਸਾਰੇ ਤੇਰੇ ਪਾਰੋਂ ਠੋਕਰ ਖਾਣ, ਪਰ ਮੈਂ ਕਦੀ ਠੋਕਰ ਨਾ ਖਾਵਾਂਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ ਵੀ ਇਸੇ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ
ਤੂੰ ਮੇਰਾ 3 ਵਾਰੀ ਇਨਕਾਰ ਕਰੇਂਗਾ। ਪਤਰਸ ਨੇ ਉਹਨੂੰ ਆਖਿਆ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਫੇਰ ਵੀ ਕਦੀ ਇਨਕਾਰ ਨਹੀਂ ਕਰਾਂਗਾ। ਤੇ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਆਖਿਆ। ਪਰ ਇਹ ਸਭ ਕੁਝ ਇਸ ਲਈ ਹੋਇਆ ਵੀ ਨਬੀਆਂ ਦੇ ਨਵਿਸ਼ਤੇ ਪੂਰੇ ਹੋਣ। ਇਹਦੇ ਉੱਤੇ ਸਾਰੇ ਚੇਲੇ ਉਹਨੂੰ ਛੱਡ ਕੇ ਨੱਸ ਗਏ। ਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਤੇ ਇੱਕ ਲੌਂਡੀ ਨੇ ਉਹਦੇ ਕੋਲ ਆ ਕੇ ਆਖਿਆ, ਤੂੰ ਵੀ ਯਿਸੂ ਗਲੀਲੀ ਦੇ ਨਾਲ ਸੀ। ਉਹਨੇ ਸਾਰਿਆਂ ਦੇ ਸਾਹਮਣੇ ਇਹ ਆਖ ਕੇ ਇਨਕਾਰ ਕੀਤਾ ਵੀ ਮੈਂ ਨਹੀਂ ਜਾਣਦਾ ਤੂੰ ਕੀ ਆਖਦੀ ਏਂ। ਤੇ ਜਦੋਂ ਉਹ ਡਿਊਟੀ ਵਿੱਚ ਚਲੇ ਗਿਆ ਤੇ ਦੂਜੀ ਨੇ ਉਹਨੂੰ ਵੇਖਿਆ ਤੇ ਜਿਹੜੇ ਉੱਥੇ ਸੀ ਉਹਨਾਂ ਨੂੰ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ। ਉਹਨੇ ਸਹੁੰ ਖਾ ਕੇ ਫਿਰ ਇਨਕਾਰ ਕੀਤਾ ਵੀ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਕੁਝ ਦੇਰ ਬਾਅਦ ਜਿਹੜੇ ਉੱਥੇ ਖੜੇ ਸੀ ਉਹਨਾਂ ਨੇ ਪਤਰਸ ਦੇ ਕੋਲ ਆ ਕੇ ਆਖਿਆ, ਬੇਸ਼ੱਕ ਤੂੰ ਵੀ ਉਹਨਾਂ ਵਿੱਚੋਂ ਹੀ ਏ, ਕਿਉਂ ਜੇ ਤੇਰੀ ਬੋਲੀ ਤੋਂ ਵੀ ਲੱਗਦਾ ਹੈ। ਇਹਦੇ ਤੇ ਉਹ ਲਾਨਤ ਤੇ ਸਹੁੰ ਖਾਣ ਲੱਗ ਪਿਆ ਵੀ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਤੇ ਉਸੇ ਵੇਲੇ ਕੁੱਕੜ ਨੇ ਬਾਂਗ ਦਿੱਤੀ। ਪਤਰਸ ਨੂੰ ਯਿਸੂ ਦੀ ਉਹ ਗੱਲ ਯਾਦ ਆਈ ਜਿਹੜੀ ਉਹਨੇ ਆਖੀ ਸੀ ਵੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਨਕਾਰ ਕਰੇਂਗਾ। ਤੇ ਉਹ ਬਾਹਰ ਜਾ ਕੇ ਜ਼ਾਰ-ਜ਼ਾਰ ਰੋਇਆ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਨਾਲ ਮੇਰੇ ਉੱਤੇ ਰਹਿਮ ਕਰ। ਆਪਣੀ ਰਹਿਮਤ ਦੀ ਕਸਰਤ ਪਾਰੋਂ ਮੇਰੀਆਂ ਖਤਾਵਾਂ ਮਿਟਾ ਦੇ। ਮੇਰੀ ਬਦੀ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਕਿਉਂ ਜੇ ਮੈਂ ਆਪਣੀਆਂ ਖਤਾਵਾਂ ਨੂੰ ਮੰਨਦਾ ਹਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਮੈਂ ਬਸ ਤੇਰਾ ਹੀ ਪਾਪ ਕੀਤਾ ਹੈ ਤੇ ਉਹ ਕੰਮ ਕੀਤਾ ਹੈ ਜਿਹੜਾ ਤੇਰੀ ਨਜ਼ਰ ਵਿੱਚ ਭੈੜਾ ਹੈ। ਵੇਖ, ਤੂੰ ਬਾਤਨ ਦੀ ਸੱਚਾਈ ਨੂੰ ਪਸੰਦ ਕਰਦਾ ਹੈ ਤੇ ਬਾਤਨ ਵਿੱਚ ਮੈਨੂੰ ਹੀ ਸਿਆਣ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋ ਜਾਵਾਂਗਾ। ਮੈਨੂੰ ਧੋ ਤੇ ਮੈਂ ਬਰਫ਼ ਨਾਲੋਂ ਬਹੁਤਾ ਚਿੱਟਾ ਹੋਵਾਂਗਾ। ਮੇਰੇ ਪਾਪਾਂ ਵੱਲੋਂ ਆਪਣਾ ਮੂੰਹ ਨਾ ਫੇਰ ਲੈ ਤੇ ਮੇਰੀਆਂ ਸਾਰੀਆਂ ਬਦਕਾਰੀਆਂ ਮਿਟਾ ਦੇ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ ਦੇ। ਮੈਨੂੰ ਆਪਣੇ ਸਾਹਮਣਿਓਂ ਖਾਰਜ ਨਾ ਕਰ ਤੇ ਆਪਣੀ ਰੂਹ ਨੂੰ ਮੇਰੇ ਤੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਏ। ਐ ਰੱਬ, ਤੂੰ ਸ਼ਿਕਸਤਾ ਤੇ ਖਸਤਾ ਦਿਲ ਨੂੰ ਹਕੀਰ ਨਾ ਜਾਣੇਗਾ। ਯਾਕੂਬ। ਤੇ ਰੱਬ ਦੇ ਤਾਬਿਆ ਹੋ ਜਾਓ ਤੇ ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਐ ਦੋ ਦਿਲੋਂ ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੋਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਪੈਣ ਦੇ ਬਲਕਿ ਬੁਰਾਈ ਤੋਂ ਬਚਾ। ਤੇ ਰੱਬ ਸਾਨੂੰ ਅਜ਼ਮਾਇਸ਼ ਵਿੱਚ ਨਹੀਂ ਪਾਉਂਦਾ ਬਲਕਿ ਸਾਨੂੰ ਪਾਪ, ਬਿਮਾਰੀ ਤੇ ਮੌਤ ਤੋਂ ਬਚਾਉਂਦਾ ਹੈ। ਇਲਾਹੀ ਮੁਹੱਬਤ ਇਨਸਾਨ ਦੀ ਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫੀ ਮੰਗ ਸਕਦੇ ਨੇ ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਸਲਾਹ ਕਰਦਾ ਹੈ। ਯਿਸੂ ਨੇ ਪਾਪ ਨੂੰ ਬਾਹਰ ਕੱਢਣ ਤੋਂ ਪਹਿਲਾਂ ਇਹਨੂੰ ਜ਼ਾਹਰ ਕੀਤਾ ਤੇ ਮਲਾਮਤ ਕੀਤਾ। ਗਲਤੀ ਲਈ ਜਿਹੜੀ ਬਾਅਦ ਸਜ਼ਾਏ ਮੌਤ ਉਹਨੇ ਦਿੱਤੀ ਉਹ ਸੀ, ਐ ਸ਼ੈਤਾਨ, ਮੇਰੇ ਸਾਹਮਣੇ ਦੂਰ ਹੋ। ਇਸ ਗੱਲ ਦੀ ਮਜ਼ੀਦ ਤਸਦੀਕ ਵੀ ਯਿਸੂ ਦੀ ਸਰਜ਼ਨਸ਼ ਬਹੁਤ ਨੁਕੀਲੀ ਤੇ ਚੁਭਣ ਵਾਲੀ ਸੀ, ਉਹਦੇ ਆਪਣੇ ਲਫ਼ਜ਼ਾਂ ਵਿੱਚ ਪਾਈ ਜਾਂਦੀ ਏ। ਇਸ ਕਦਰ ਸ਼ਦੀਦ ਬਿਆਨ ਨੂੰ ਜ਼ਰੂਰੀ ਸਾਬਤ ਕਰਦਿਆਂ ਹੋਏ ਜਦੋਂ ਉਹਨੇ ਬਦਰੂਆਂ ਨੂੰ ਕੱਢਿਆ ਤੇ ਬਿਮਾਰ ਤੇ ਪਾਪੀ ਨੂੰ ਸ਼ਿਫਾ ਦਿੱਤੀ। ਗਲਤੀ ਦੀ ਦਸਤਬਰਦਾਰੀ ਮਾਦੀ ਫਹਿਮ ਨੂੰ ਇਹਦੇ ਝੂਠੇ ਦਾਅਵਿਆਂ ਤੋਂ ਮਹਿਰੂਮ ਕਰਦੀ ਏ। ਪੈਂਡੂਲਮ ਵਾਂਗਰ ਪਾਪ ਤੇ ਮੁਆਫੀ ਦੇ ਵਿਚਕਾਰ ਲਮਕਦਿਆਂ ਹੋਏ ਖੁਦਗਰਜ਼ੀ ਤੇ ਨਫਸ ਪ੍ਰਸਤੀ ਨੂੰ ਲਗਾਤਾਰ ਤਨਜ਼ਲੀ ਦੀ ਵਜ੍ਹਾ ਹੁੰਦਿਆਂ ਹੋਏ ਸਾਡੀ ਅਖਲਾਕੀ ਤਰੱਕੀ ਹੌਲੀ ਹੋ ਜਾਵੇਗੀ। ਮਸੀਹ ਦੇ ਮੁਤਾਲਬੇ ਉੱਤੇ ਜਾਗਣ ਨਾਲ ਇਨਸਾਨ ਮੁਸੀਬਤਾਂ ਦਾ ਤਜਰਬਾ ਕਰਦੇ ਨੇ। ਇਹ ਉਹਨਾਂ ਨੂੰ ਇੱਕ ਡੁੱਬਦੇ ਹੋਏ ਬੰਦੇ ਵਾਂਗਰ ਰੱਬ ਨੂੰ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਰਗੀਬ ਦਿੰਦਾ ਹੈ ਤੇ ਮਸੀਹ ਦੇ ਕੀਮਤੀ ਲਹੂ ਦੇ ਰਾਹੀਂ ਇਹ ਕੋਸ਼ਿਸ਼ਾਂ ਕਾਮਯਾਬੀ ਦਾ ਸਿਹਰਾ ਬਣਦੀਆਂ ਨੇ। ਜੇ ਤਬਦੀਲੀ, ਜਿਹਨੂੰ ਮੌਤ ਆਖਿਆ ਜਾਂਦਾ ਹੈ, ਪਾਪ, ਬਿਮਾਰੀ ਤੇ ਮੌਤ ਦੇ ਯਕੀਨ ਨੂੰ ਤਬਾਹ ਕਰ ਦਿੰਦੀ ਏ ਤੇ ਇਸ ਹਾਰ ਦੇ ਵੇਲੇ ਖੁਸ਼ੀ ਜਿੱਤ ਜਾਂਦੀ ਏ ਤੇ ਹਮੇਸ਼ਾ ਲਈ ਪੱਕੀ ਹੋ ਜਾਂਦੀ ਏ, ਪਰ ਇੰਜ ਹੁੰਦਾ ਨਹੀਂ ਏ। ਕਾਮਲੀਅਤ ਬਸ ਕਾਮਲੀਅਤ ਨਾਲ ਹੀ ਹਾਸਲ ਹੁੰਦੀ ਏ। ਉਹ ਜਿਹੜੇ ਨਾਰਾਜ਼ ਨੇ
ਉਸ ਵੇਲੇ ਤੀਕਰ ਨਾਰਾਜ਼ ਹੀ ਰਹਿਣਗੇ ਜਦੋਂ ਤੀਕਰ ਇਲਾਹੀ ਸਾਇੰਸ ਵਿੱਚ ਮਸੀਹ ਯਾਨੀ ਸੱਚਾਈ ਸਾਰੇ ਪਾਪ ਤੇ ਜਹਾਲਤ ਨੂੰ ਮੁਕਾ ਨਹੀਂ ਦਿੰਦਾ। ਇਹ ਕਿਆਸ ਆਰਾਈਆਂ ਭਈ ਪਾਪ ਮੁਆਫ ਕੀਤਾ ਜਾਂਦਾ ਹੈ ਪਰ ਭੁੱਲਿਆ ਨਹੀਂ ਜਾਂਦਾ, ਭਈ ਪਾਪ ਦੇ ਦੌਰਾਨ ਖੁਸ਼ੀ ਅਸਲ ਹੋ ਜਾਂਦੀ ਹੈ, ਭਈ ਜਿਸਮ ਦੀ ਨਾਂ ਦੀ ਹੀ ਮੌਤ ਪਾਪ ਤੋਂ ਆਜ਼ਾਦ ਕਰ ਦਿੰਦੀ ਹੈ, ਤੇ ਇਹ ਭਈ ਰੱਬ ਦੀ ਦਿੱਤੀ ਹੋਈ ਮੁਆਫੀ ਪਾਪ ਦੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਹੈ। ਇਹ ਸਾਰੀਆਂ ਬਹੁਤ ਕੁਝੀਆਂ ਗਲਤੀਆਂ ਨੇ। ਅਸੀਂ ਜਾਣਦੇ ਹਾਂ ਭਈ ਜਦੋਂ ਅਖੀਰੀ ਨਰਸਿੰਗਾ ਵਜਾਇਆ ਜਾਵੇਗਾ ਸਭ ਕੁਝ ਇੱਕ ਪਲ ਵਿੱਚ ਬਦਲ ਜਾਵੇਗਾ, ਪਰ ਹਿਕਮਤ ਦਾ ਇਹ ਅਖੀਰੀ ਸੁਨੇਹਾ ਉਦੋਂ ਤੀਕਰ ਨਹੀਂ ਆ ਸਕਦਾ ਜਦੋਂ ਤੀਕਰ ਇਨਸਾਨ ਮਸੀਹੀ ਕਿਰਦਾਰ ਦੀ ਤਰੱਕੀ ਵਿੱਚ ਹਰ ਇੱਕ ਛੋਟੇ ਸੁਨੇਹੇ ਨੂੰ ਪਹਿਲਾਂ ਤੋਂ ਹੀ ਕਬੂਲ ਨਾ ਕਰਦੇ ਹੋਣ। ਇਨਸਾਨ ਨੂੰ ਇਹ ਗੁਮਾਨ ਰੱਖਣਾ ਚਾਹੀਦਾ ਹੈ ਭਈ ਮੌਤ ਦੇ ਤਜਰਬੇ ਦਾ ਯਕੀਨ ਉਹਨਾਂ ਨੂੰ ਜਲਾਲੀ ਹਸਤੀ ਵਿੱਚ ਜਗਾਏਗਾ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਹੈ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਹੈ। ਅਸਮਾਨ ਕੋਈ ਥਾਂ ਨਹੀਂ ਹੈ ਬਲਕਿ ਸਿਆਣ ਦੀ ਇਲਾਹੀ ਹਾਲਤ ਹੈ ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਹੰਗ ਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਹੈ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਭਈ ਕਲਾਮ ਇਹ ਦੱਸਦਾ ਹੈ। ਅਖੀਰੀ ਅਦਾਲਤ ਇਨਸਾਨਾਂ ਦੀ ਉਡੀਕ ਨਹੀਂ ਕਰਦੀ, ਕਿਉਂ ਜੇ ਹਿਕਮਤ ਦਾ ਹਸ਼ਰ ਦਿਹਾੜਾ ਹਰ ਵੇਲੇ ਤੇ ਲਗਾਤਾਰ ਜਾਰੀ ਰਹਿੰਦਾ ਹੈ। ਇੱਥੇ ਤੀਕਰ ਵੀ ਉਹ ਅਦਾਲਤ ਵੀ ਜਿਹਦੇ ਰਾਹੀਂ ਫਾਨੀ ਇਨਸਾਨ ਸਾਰੀ ਮਾਦੀ ਗਲਤੀ ਤੋਂ ਬੇਨਕਾਬ ਕੀਤਾ ਜਾਂਦਾ ਹੈ, ਜਿੱਥੇ ਤੀਕਰ ਰੂਹਾਨੀ ਗਲਤੀ ਦਾ ਤਾਲੁਕ ਹੈ ਤੇ ਇੰਜ ਦਾ ਕੁਝ ਵੀ ਨਹੀਂ ਹੈ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਹੈ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਵੀ ਰੱਬ ਵੀ ਵਾਹਿਦ ਹਯਾਤੀ ਹੈ, ਉਹ ਗਲਤੀ ਦੇ ਆਰਜ਼ੀ ਮਲਬੇ ਪਾਪ ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਮਾਦੇ ਤੇ ਹਯਾਤੀ ਦਾ ਭਰੋਸਾ ਹਰ ਪੈਰ ਉੱਤੇ ਪਾਪ ਕਰਵਾਉਂਦਾ ਹੈ। ਇਹ ਇਲਾਹੀ ਨਾਰਾਜ਼ਗੀ ਨੂੰ ਪਾ ਲੈਂਦਾ ਹੈ ਤੇ ਇਹ ਯਿਸੂ ਨੂੰ ਕਤਲ ਕਰੇਗਾ ਵੀ ਸ਼ਾਇਦ ਉਹ ਤਕਲੀਫ ਦੇ ਸੱਚਾਈ ਲਈ ਇੱਕ ਰੁਕਾਵਟ ਸੀ। ਮਾਦੀ ਅਕੀਦੇ ਰੂਹਾਨੀ ਖਿਆਲ ਨੂੰ ਜ਼ਬਾ ਕਰਨਗੇ ਜਦੋਂ ਕਦੀ ਤੇ ਜਿੱਥੇ ਕਿਤੇ ਉਹ ਜ਼ਾਹਰ ਹੁੰਦੇ ਨੇ। ਭਾਵੇਂ ਗਲਤੀ ਦੇ ਪਿੱਛੇ ਇੱਕ ਝੂਠ ਜਾਂ ਹੀਲਿਆਂ ਦਾ ਅਹਿਸਾਸ ਜੁਰਮ ਲੁਕਿਆ ਹੁੰਦਾ ਹੈ, ਪਰ ਗਲਤੀ ਉੱਤੇ ਹਮੇਸ਼ਾ ਲਈ ਮੋਹਰ ਨਹੀਂ ਲਾਈ ਜਾ ਸਕਦੀ। ਸੱਚਾਈ ਆਪਣੇ ਹਮੇਸ਼ਾ ਦੇ ਕਾਨੂੰਨਾਂ ਦੇ ਰਾਹੀਂ ਗਲਤੀ ਨੂੰ ਬੇਨਕਾਬ ਕਰਦੀ ਹੈ। ਸੱਚਾਈ ਗਲਤੀ ਨੂੰ ਆਪਣੇ ਆਪ ਨਾਲ ਫਰੇਬ ਦੇਣ ਦੀ ਵਜ੍ਹਾ ਬਣਦੀ ਹੈ ਤੇ ਗਲਤੀ ਉੱਤੇ ਹੈਵਾਨ ਦਾ ਨਿਸ਼ਾਨ ਲਾਉਂਦੀ ਹੈ। ਇੱਥੇ ਤੀਕਰ ਵੀ ਜੁਰਮ ਦੇ ਅਹਿਸਾਸ ਦੇ ਬਹਾਨੇ ਦੀ ਜਾਂ ਇਹਦੇ ਉੱਤੇ ਮੋਹਰ ਲਾਉਣ ਦੀ ਰਗਬਤ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਨਸਾਫ ਤੋਂ ਇਜਤਨਾਬ ਤੇ ਸੱਚਾਈ ਤੋਂ ਇਨਕਾਰ ਪਾਪ ਨੂੰ ਮੁਸਲਸਲ ਹੋਣ, ਜੁਰਮ ਨੂੰ ਵਧਾਉਣ, ਇਰਾਦੇ ਦੀ ਕੂਵਤ ਨੂੰ ਖਤਰੇ ਵਿੱਚ ਪਾਉਣ ਤੇ ਇਲਾਹੀ ਰਹਿਮ ਦਾ ਮਜ਼ਾਕ ਉਡਾਉਣ ਦਾ ਰੁਝਾਨ ਪੈਦਾ ਕਰਦੇ ਨੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਵਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਹੈ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ। ਇੱਕ ਕਸੂਰਵਾਰ ਜ਼ਮੀਰ ਦੇ ਮਜਮੂਈ ਅਸਰਾਂ ਨੂੰ ਬਰਦਾਸ਼ਤ ਕਰਨ ਦੀ ਨਿਸਬਤ ਇਹ ਚੰਗਾ ਸੀ ਕਿ ਧਰਤੀ ਉੱਤੇ ਹਰ ਵਬਾ ਨੂੰ ਜ਼ਾਹਰ ਕੀਤਾ ਜਾਵੇ। ਗਲਤ ਕੰਮ ਕਰਨ ਦਾ ਮੁਸਤਹਿਕਮ ਸ਼ਾਉ ਠੀਕ ਕੰਮ ਕਰਨ ਦੀ ਖਸੂਸੀਅਤ ਨੂੰ ਤਬਾਹ ਕਰਨ ਦਾ ਰੁਝਾਨ ਰੱਖਦਾ ਹੈ। ਜੇ ਪਾਪ ਤੇ ਪਸ਼ੇਮਾਨੀ ਨਹੀਂ ਹੁੰਦੀ ਤੇ ਉਹਨੂੰ ਘੱਟ ਨਹੀਂ ਕੀਤਾ ਜਾਂਦਾ ਤੇ ਫਿਰ ਇਹ ਜਿਸਮਾਨੀ ਤੇ ਇਖਲਾਕੀ ਤਬਾਹੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉਹ ਇਖਲਾਕੀ ਸਜ਼ਾਵਾਂ ਜਿਨ੍ਹਾਂ ਨੂੰ ਤੁਸੀਂ ਓੜ ਰੱਖਿਆ ਹੈ ਤੇ ਜਿਹੜੀ ਬਿਮਾਰੀ ਇਹਨਾਂ ਤੋਂ ਪੈਦਾ ਹੁੰਦੀ ਹੈ, ਉਹਨਾਂ ਦੇ ਰਾਹੀਂ ਤੁਹਾਨੂੰ ਫਤਹ ਕੀਤਾ ਜਾਂਦਾ ਹੈ। ਪਾਪ ਆਲੂਦ ਸੋਚ ਦੀ ਪੀੜ ਉਹਦੀ ਤਸਕੀਨ ਤੋਂ ਬਹੁਤੀ ਨੁਕਸਾਨਦੇਹ ਹੈ। ਮਾਦੀ ਤਕਲੀਫ ਉੱਤੇ ਯਕੀਨ ਇਨਸਾਨ ਲਈ ਆਪਣੀਆਂ ਗਲਤੀਆਂ ਤੋਂ ਪਿਛਾਂਹ ਹਟਣ, ਬਦਨ ਤੋਂ ਰੂਹ ਵੱਲ ਪ੍ਰਵਾਸ ਕਰਨ ਤੇ ਆਪਣੇ ਤੋਂ ਵੱਖਰੇ ਇਲਾਹੀ ਵਸੀਲਿਆਂ ਤੋਂ ਮਿੰਨਤ ਕਰਨ ਦਾ ਜ਼ਰੀਆ ਬਣਦਾ ਹੈ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਹੈ। ਅਸੀਂ ਭਰੇ ਹੋਏ ਭਾਂਡਿਆਂ ਨੂੰ ਹੋਰ ਨਹੀਂ ਭਰ ਸਕਦੇ, ਇਹਨਾਂ ਨੂੰ ਪਹਿਲਾਂ ਖਾਲੀ ਹੋਣਾ ਪਵੇਗਾ। ਆਓ ਅਸੀਂ ਗਲਤੀ ਤੋਂ ਮੁਨਹਰਫ ਹੋਈਏ, ਫਿਰ ਜਦੋਂ ਰੱਬ ਦੀ ਹਨੇਰੀ ਚੱਲਦੀ ਏ ਤੇ ਅਸੀਂ ਆਪਣੇ ਕਰੀਬੀ ਖਸਤਾ ਹਾਲਾਂ ਨੂੰ ਗਲੇ ਨਹੀਂ ਲਾਵਾਂਗੇ। ਮਾਦੀ ਸਿਆਣ ਵਿੱਚੋਂ ਗਲਤੀ ਨੂੰ ਬਾਹਰ ਕੱਢਣ ਦੀ ਰਾਹ ਇਹ ਹੈ ਵੀ ਉਹਦੇ ਵਿੱਚ ਮੁਹੱਬਤ ਦੀਆਂ ਸੈਲਾਬੀ ਛੱਲਾਂ ਦੇ ਰਾਹੀਂ ਸੱਚਾਈ ਨੂੰ ਭਰ ਦਿੱਤਾ ਜਾਵੇ। ਮਸੀਹੀ ਕਾਮਲੀਅਤ ਨੂੰ ਕਿਸੇ ਹੋਰ ਨਿਊ ਉੱਤੇ ਫਤਹ ਨਹੀਂ ਕੀਤਾ ਜਾਂਦਾ।
ਪਾਕੀਜ਼ਗੀ ਉੱਤੇ ਪਾਕੀਜ਼ਗੀ ਦੀ ਪਾਬੰਦਕਾਰੀ ਕਰਨਾ, ਇਹ ਫਰਜ਼ ਕਰਨਾ ਵੀ ਪਾਪ ਬਗੈਰ ਛੱਡਿਓ ਮਾਫ਼ ਕੀਤਾ ਜਾ ਸਕਦਾ ਹੈ, ਇੰਜ ਦੀ ਬੇਵਕੂਫੀ ਏ ਜਿਵੇਂ ਮੱਛਰਾਂ ਨੂੰ ਨੱਥ ਪਾਣੀ ਤੇ ਊਂਠਾਂ ਨੂੰ ਸਬੂਤਾ ਖਾ ਜਾਣਾ ਬੇਵਕੂਫੀ ਏ। ਜੇ ਇਨਸਾਨ ਮਾਦੀ ਫਹਿਮ ਦੇ ਨਾਮ ਨਿਹਾਦ ਦੁੱਖਾਂ ਤੇ ਖੁਸ਼ੀਆਂ ਵਾਲੇ ਈਮਾਨ ਦੀ ਬਜਾਏ ਅੱਧਾ ਈਮਾਨ ਹੀ ਸਿਆਣ ਦੀ ਸਾਇੰਸ ਦੀ ਪੜ੍ਹਾਈ ਉੱਤੇ ਰੱਖਣ ਤੇ ਉਹ ਬਦ ਤੋਂ ਬਦਤਰੀਨ ਵੱਲ ਨਹੀਂ ਜਾਣਗੇ ਜਦੋਂ ਤੀਕਰ ਵੀ ਕੈਦੋ-ਬੰਦ ਨਾਲ ਉਹਨਾਂ ਦੀ ਤਰਬੀਅਤ ਨਾ ਹੋ ਜਾਵੇ, ਬਲਕਿ ਪੂਰੀ ਇਨਸਾਨੀ ਨਸਲ ਮਸੀਹ ਦੇ ਮਿਆਰਾਂ ਦੇ ਰਾਹੀਂ ਸੱਚਾਈ ਦੇ ਤਰਜ਼ੇ ਫਿਕਰ ਤੇ ਕਬੂਲੀਅਤ ਦੇ ਰਾਹੀਂ ਰਿਹਾਈ ਪਾਵੇਗੀ। ਇਸ ਜਲਾਲੀ ਨਤੀਜੇ ਲਈ ਕ੍ਰਿਸਚਨ ਸਾਇੰਸ ਰੂਹਾਨੀ ਇਦਰਾਕ ਦੀ ਮਿਸ਼ਲ ਬਾਲਦੀ ਏ। ਇਹ ਸਾਇੰਸ ਦੇ ਬਗੈਰ ਸਭ ਕੁਝ ਬਦਲਣ ਦੇ ਕਾਬਲ ਏ, ਪਰ ਲਾਫਾਨੀ ਇਨਸਾਨ ਆਪਣੀ ਹਸਤੀ ਦੇ ਇਲਾਹੀ ਅਸੂਲ ਦੇ ਨਾਲ ਹਮ-ਆਹੰਗੀ ਵਿੱਚ ਨਾ ਪਾਪ ਕਰਦਾ, ਦੁੱਖ ਸਹਿੰਦਾ ਏ ਤੇ ਨਾ ਮਰਦਾ ਏ। ਫਿਰ ਸਾਡੀ ਜ਼ਿਆਰਤ ਦੇ ਦਿਨ ਮੁੱਕਣ ਦੀ ਬਜਾਏ ਵੱਧ ਜਾਣਗੇ ਜਦੋਂ ਰੱਬ ਦੀ ਬਾਦਸ਼ਾਹੀ ਧਰਤੀ ਉੱਤੇ ਆਉਂਦੀ ਏ, ਕਿਉਂ ਜੇ ਅਸਲੀ ਰਾਹ ਮੌਤ ਦੀ ਬਜਾਏ ਹਯਾਤੀ ਵੱਲ ਲੈ ਜਾਂਦੀ ਏ ਤੇ ਧਰਤੀ ਦਾ ਤਜਰਬਾ ਗਲਤੀ ਦੀ ਮਹਿਦੂਦੀਅਤ ਤੇ ਸੱਚਾਈ ਦੀਆਂ ਉਹਨਾਂ ਮਹਿਦੂਦ ਖਸਲਤਾਂ ਨੂੰ ਜ਼ਾਹਿਰ ਕਰਦਾ ਏ ਜਿਨ੍ਹਾਂ ਵਿੱਚ ਰੱਬ ਇਨਸਾਨ ਨੂੰ ਸਾਰੀ ਧਰਤੀ ਉੱਤੇ ਇਖਤਿਆਰ ਦਿੰਦਾ ਹੈ। ਮਸੀਹ ਦੇ ਲਿਬਾਸ ਵਾਂਗਰ ਰੂਹ ਦਾ ਜਾਮਾ ਸਫੈਦ ਬਰਾਕ ਹੁੰਦਾ ਹੈ। ਇਸ ਲਈ ਇਸ ਜੱਗ ਵਿੱਚ ਵੀ ਤੇਰਾ ਲਿਬਾਸ ਹਮੇਸ਼ਾ ਸਫੈਦ ਹੋਵੇ। ਧੰਨ ਏ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਫਤਹ ਕਰਦਾ ਹੈ, ਕਿਉਂ ਜੇ ਜਦੋਂ ਮਕਬੂਲ ਠਹਿਰਿਆ, ਇਮਾਨਦਾਰ ਸਾਬਤ ਹੋਇਆ ਤੇ ਹਯਾਤੀ ਦਾ ਉਹ ਤਾਜ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਮੁਹੱਬਤ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਯਾਕੂਬ 1:12 ਆਇਤ। ਹੁਣ ਮੈਂ ਮੇਰੀ ਬਿਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।